ਤੁਹਾਡਾ ਕੀ ਨਜ਼ਰੀਆ ਕਿ ਜਿਹੜਾ ਅਨੁਰਾਗ ਦਲਾਲ ਨੇ ਇਹ ਫੈਸਲਾ ਲਿਆ ਹੈ, ਤੁਸੀਂ ਇਸ ਫੈਸਲੇ ਦੇ ਨਾਲ ਸਹਿਮਤ ਹੋ ਜਾਂ ਵਿਰੋਧ ਦੇ ਵਿੱਚ ਖੜੇ ਹੋ? तो असी PSU ललकार वालों इस फैसले का मतलब डट के विरोध करने आ। ਇਹ ਜਿਹੜੀ ਯੂਨੀਵਰਸਿਟੀ ਅੰਗਰੇਜ਼ਾਂ ਨੇ ਨਹੀਂ ਬਣਾ ਕੇ ਦਿੱਤੀ ਸੀ। ਪਹਿਲਾਂ ਜਦੋਂ ਅੰਗਰੇਜ਼ਾਂ ਦਾ ਵੇਲਾ ਸੀ ਉਦੋਂ ਕਲਕੱਤੇ ਯੂਨੀਵਰਸਿਟੀ ਨਾਲ ਇੱਕੋ ਯੂਨੀਵਰਸਿਟੀ ਹੁੰਦੀ ਸੀ ਜਿਹਦੇ ਨਾਲ ਪੂਰੇ ਭਾਰਤ ਦੇ ਕਾਲਜਿਸ ਹੁੰਦੇ ਸੀ। ਤੇ ਇਸ ਮੈਮੋਰੈਂਡਮ ਦੀ ਨਿਖੇਧੀ ਇਕੱਲੇ ਪੰਜਾਬ ਦੇ ਸਟੂਡੈਂਟਾਂ ਨੇ ਨਹੀਂ ਕੀਤੀ ਹੈਗੀ, ਇੱਥੇ ਦੇ ਹਰਿਆਣਾ ਦੇ ਸਟੂਡੈਂਟ ਤੇ ਹਿਮਾਚਲ ਦੇ ਜਿਹੜੇ ਹੋਰ ਪਾਸੋਂ ਵੀ ਆਉਂਦੇ ਉਹਨਾਂ ਨੇ ਵੀ ਕੀਤੀ ਹੈ। ਜੇ ਉਹਨਾਂ ਦੇ ਵਿੱਚ ਜ਼ਰੂਰਤ ਹੁੰਦੀ ਹੈ ਆਪਦੇ ਆਪ ਨੂੰ ਡਿਫੈਂਡ ਕਰਨ ਦੀ, ਉਹ 10 ਦਿਨ ਪਹਿਲਾਂ ਦੇ ਕੇ ਦਿਖਾਉਂਦੇ। ਜੇ ਉਹਦੇ ਦਫ਼ਤਰ ਨੂੰ ਨਾ ਤਾਲਾ ਲੱਗਦਾ, ਜੇ ਉਹ ਯੂਨੀਵਰਸਿਟੀ ਵੜ ਜਾਂਦਾ ਤਾਂ ਸਾਡਾ ਨਾਂ ਬਦਲ ਦਿੰਦੇ। ਇਹ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਆਈ ਆ, ਪਹਿਲਾਂ ਹਿਮਾਚਲ 'ਚ ਗਈ ਸੀਗੀ ਇੱਕ ਵਾਰ, ਫਿਰ ਇੱਥੇ ਪਹੁੰਚੀ, ਠੀਕ ਹੈ। ਤੇ ਉਸ ਤਰ੍ਹਾਂ ਉਸ ਤੋਂ ਬਾਅਦ ਜਿਵੇਂ ਇਹ ਕਲੇਮ ਮੰਗਦੇ ਨੇ ਵੀ ਹਰਿਆਣਾ, ਤੇ ਉਹਨਾਂ ਨੂੰ ਕੁਰੂਕਸ਼ੇਤਰਾ ਯੂਨੀਵਰਸਿਟੀ ਆਪਦੀ ਮਿਲੀ, ਸਟੇਟ ਯੂਨੀਵਰਸਿਟੀ, ਹਿਮਾਚਲ ਨੂੰ ਸ਼ਿਮਲਾ ਯੂਨੀਵਰਸਿਟੀ ਮਿਲੀ, ਇਹ ਪੰਜਾਬ ਦੀ ਯੂਨੀਵਰਸਿਟੀ। ਇੱਕ ਸੂਬੇ ਦੀ ਜਿਹੜੀ ਯੂਨੀਵਰਸਿਟੀ ਹੈ ਉੱਥੋਂ ਸਭ ਤੋਂ ਚੰਗੇ ਕੋਈ ਖੋਜਕਾਰ ਨਿਕਲਦੇ, ਉੱਥੇ ਦੀ ਭਾਸ਼ਾ ਤੇ ਕੰਮ ਹੁੰਦਾ। ਉਹਦਾ ਇਹ ਮਕਸਦ ਹੁੰਦਾ ਵੀ ਉਹ ਸੂਬੇ ਦੇ ਜਿਹੜੇ ਖਾਸ ਮਸਲੇ ਹੈ ਉਹਨਾਂ ਤੇ ਉੱਥੇ ਰਿਸਰਚ ਹੋਵੇ, ਉਹ ਮਸਲਿਆਂ ਦੇ ਉਹ ਜਿਹੜਾ ਸੱਭਿਆਚਾਰ ਹੈ ਉਹ ਸੂਬੇ ਦਾ ਉਹ ਅੱਗੇ ਵਧੇ। ਤੇ ਇਹ ਆਪਣੀ ਰਾਜਨੀਤੀ ਪਿੱਛੋਂ ਹਰਿਆਣੇ ਤੋਂ ਨੇ ਅਨੁਰਾਗ ਦਲਾਲ ਜੀ, ਤੇ ਆਪਣੀ ਰਾਜਨੀਤੀ ਹੈ ਜਿਹੜੀ ਆਪਣੀ ਹਰਿਆਣਾ ਦੇ ਵਿੱਚ ਚਲਾਉਣਾ ਚਾਹੁੰਦੇ ਨੇ। ਉੱਥੇ ਜਾ ਕੇ ਇਹ ਕਲੇਮ ਕਰਨਾ ਚਾਹੁੰਦੇ ਨੇ ਵੀ ਮੈਂ ਪੰਜਾਬ ਯੂਨੀਵਰਸਿਟੀ ਦਾ ਪ੍ਰਧਾਨ ਬਣਿਆ ਸੀਗਾ, ਉੱਥੇ ਜਾ ਕੇ ਮੈਂ ਹਰਿਆਣੇ ਦੀ ਗੱਲ ਕੀਤੀ, ਮੈਂ ਜਾ ਕੇ ਹਰਿਆਣੇ ਦਾ ਆਪਣਾ ਹਿੱਸਾ ਮੰਗਿਆ, ਮੈਂ ਉਹਨਾਂ ਦਾ ਨਾਮ ਚੇਂਜ ਕਰਨ ਦੀ ਗੱਲ ਕੀਤੀ। ਇਹ ਆਪਣੀ ਰਾਜਨੀਤੀ 'ਚ ਚਮਕਾਉਣਾ ਚਾਹੁੰਦੇ ਨੇ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ तमाम ਸਾਰੇ ਮਸਲਿਆਂ ਦੇ ਬਾਬਤ ਕੁਝ ਸਿਆਸੀ ਟਿੱਪਣੀਆਂ ਤੇ ਕੁਝ ਸਿਆਸੀ ਲਾਹੇ ਵੀ ਲਏ ਜਾਂਦੇ ਨੇ। ਹਾਲ ਦੇ ਵਿੱਚ ਵੀ ਯੂਨੀਵਰਸਿਟੀ ਦੇ ਪ੍ਰਧਾਨ ਜੋ ਕਿ ਕੁਝ ਮਹੀਨੇ ਪਹਿਲਾਂ ਬਣਦੇ ਨੇ, ਉਹਨਾਂ ਦੇ ਵੱਲੋਂ ਅਨੁਰਾਗ ਦਲਾਲ ਦੇ ਵੱਲੋਂ ਇੱਕ ਫੈਸਲਾ ਲਿਆ ਜਾਂਦਾ ਕਿ ਜਿਹੜਾ ਵਾਈਸ ਚਾਂਸਲਰ ਨੂੰ ਇੱਕ ਪੱਤਰ ਦਿੱਤਾ ਜਾਂਦਾ ਹੈ ਤਾਂ ਜਿਹਦੇ ਵਿੱਚ ਡਿਮਾਂਡ ਕੀਤੀ ਜਾਂਦੀ ਹੈ ਕਿ ਪੰਜਾਬ ਹਰਿਆਣਾ ਹਾਈ ਕੋਰਟ ਦੀ ਤਰਜ਼ ਤੇ ਪੰਜਾਬ ਯੂਨੀਵਰਸਿਟੀ ਦਾ ਨਾਮ ਵੀ ਬਦਲਿਆ ਜਾਵੇ। तमाम ਸਾਰੇ ਸਵਾਲ ਨੇ ਵਿਦਿਆਰਥੀਆਂ ਦੇ ਵੱਲੋਂ ਇਸ ਫੈਸਲੇ ਦਾ ਵਿਰੋਧ ਕੀਤਾ ਜਾ ਰਿਹਾ ਤੇ ਕਟਹਿਰੇ ਦੇ ਵਿੱਚ ਅਨੁਰਾਗ ਦਲਾਲ ਨੂੰ ਖੜਾ ਕੀਤਾ ਜਾ ਰਿਹਾ। ਸਾਡੇ ਨਾਲ ਮੈਮ ਮੋਨਿਕਾ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਕਿਵੇਂ ਦੇਖਦੇ ਹੋ ਜੀ ਇਸ ਫੈਸਲੇ ਨੂੰ ਲੈ ਕੇ? ਜਿਹੜੇ ਬਹੁਤ ਸਾਰੀਆਂ ਹੋਰ ਧਿਰਾਂ ਨੇ ਜਾਂ ਮੀਡੀਆ ਦੀਆਂ ਚਰਚਾਵਾਂ ਦੇ ਵਿਚਾਲੇ ਵੀ ਬਹੁਤ ਸਾਰੀਆਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ। ਤੁਹਾਡਾ ਕੀ ਨਜ਼ਰੀਆ ਕਿ ਜਿਹੜਾ ਅਨੁਰਾਗ ਦਲਾਲ ਨੇ ਇਹ ਫੈਸਲਾ ਲਿਆ ਹੈ, ਤੁਸੀਂ ਇਸ ਫੈਸਲੇ ਦੇ ਨਾਲ ਸਹਿਮਤ ਹੋ ਜਾਂ ਵਿਰੋਧ ਦੇ ਵਿੱਚ ਖੜੇ ਹੋ? ਬਿਲਕੁਲ, ਦੇਖੋ ਅਸੀਂ PSU ਲਲਕਾਰ ਵੱਲੋਂ ਇਸ ਫੈਸਲੇ ਦਾ ਮਤਲਬ ਡਟ ਕੇ ਵਿਰੋਧ ਕਰਨੇ ਆ, ਕਿਉਂਕਿ ਦੇਖੋ ਇਹ ਪੰਜਾਬ ਯੂਨੀਵਰਸਿਟੀ ਹੈ, ਇਹਦਾ ਇੱਕ ਇਤਿਹਾਸ ਰਿਹਾ ਹੈ। 1882 ਮਤਲਬ ਲਾਹੌਰ 'ਚ ਬਣੀ ਸੀਗੀ। ਇਹ ਵੰਡ ਤੋਂ ਬਾਅਦ ਵੀ ਪੰਜਾਬ ਯੂਨੀਵਰਸਿਟੀ ਹੀ ਰਹੀ, ਕਿਉਂਕਿ ਇਹਦੇ ਜਿਹੜਾ ਮਤਲਬ ਇਹਦੀ ਇੱਕ ਇੱਕ ਇੱਟ ਤੇ ਪੰਜਾਬ ਦੇ ਲੋਕਾਂ ਦੀ ਮਿਹਨਤ ਲੱਗੀ ਹੈ। ਵੀ ਪਹਿਲਾਂ ਵੀ ਇਹ ਜਿਹੜੀ ਯੂਨੀਵਰਸਿਟੀ ਅੰਗਰੇਜ਼ਾਂ ਨੇ ਨਹੀਂ ਬਣਾ ਕੇ ਦਿੱਤੀ ਸੀ। ਪਹਿਲਾਂ ਜਦੋਂ ਅੰਗਰੇਜ਼ਾਂ ਦਾ ਵੇਲਾ ਸੀ ਉਦੋਂ ਕਲਕੱਤੇ ਯੂਨੀਵਰਸਿਟੀ ਨਾਲ ਇੱਕੋ ਯੂਨੀਵਰਸਿਟੀ ਹੁੰਦੀ ਸੀ ਜਿਹਦੇ ਨਾਲ ਪੂਰੇ ਭਾਰਤ ਦੇ ਕਾਲਜਿਸ ਹੁੰਦੇ ਸੀ। ਫਿਰ ਲੋਕਾਂ ਨੇ ਕਿਹਾ ਵੀ ਸਾਨੂੰ ਆਪਦੀ ਯੂਨੀਵਰਸਿਟੀ ਚਾਹੀਦੀ ਹੈ। ਮਤਲਬ ਇੱਕ ਸੂਬੇ ਦੀ ਜਿਹੜੀ ਯੂਨੀਵਰਸਿਟੀ ਹੈ ਉੱਥੋਂ ਸਭ ਤੋਂ ਚੰਗੇ ਕੋਈ ਖੋਜਕਾਰ ਨਿਕਲਦੇ, ਉੱਥੇ ਦੀ ਭਾਸ਼ਾ ਤੇ ਕੰਮ ਹੁੰਦਾ। ਉਹਦਾ ਇਹ ਮਕਸਦ ਹੁੰਦਾ ਵੀ ਉਹ ਸੂਬੇ ਦੇ ਜਿਹੜੇ ਖਾਸ ਮਸਲੇ ਹੈ ਉਹਨਾਂ ਤੇ ਉੱਥੇ ਰਿਸਰਚ ਹੋਵੇ, ਉਹ ਮਸਲਿਆਂ ਦੇ ਉਹ ਜਿਹੜਾ ਸੱਭਿਆਚਾਰ ਹੈ ਉਹ ਸੂਬੇ ਦਾ ਉਹ ਅੱਗੇ ਵਧੇ। ਤਾਂ ਮਤਲਬ ਇਹ ਤਾਂ ਉਲਟਾ ਪਹਿਲਾਂ ਵੀ ਧੱਕਾ ਹੀ ਹੈ। ਅੱਜ ਜਿਹੜਾ ਪੰਜਾਬ ਯੂਨੀਵਰਸਿਟੀ ਦਾ ਸਟੇਟਸ ਹੈ ਇੰਟਰ ਸਟੇਟ ਬੋਡੀ ਦਾ, ਮਤਲਬ ਅਸਲ 'ਚ ਹੋਇਆ ਕੀ ਸੀ ਵੀ ਜਦੋਂ ਵੰਡ ਤੋਂ ਬਾਅਦ ਇਹ ਚੰਡੀਗੜ੍ਹ ਵਸਿਆ, ਇਹ ਵੀ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਵਸਾਇਆ ਗਿਆ। ਇੱਥੇ ਵੀ ਪੰਜਾਬ ਦਾ ਹੱਕ ਹੈ, ਉਹਨੂੰ ਪਹਿਲਾਂ ਖੋਇਆ ਗਿਆ। ਫਿਰ ਜਦੋਂ ਰੀਆਰਗਨਾਈਜੇਸ਼ਨ ਹੋਈ 66 ਵਿੱਚ, ਉਦੋਂ ਤੱਕ ਹਰਿਆਣਾ ਤੇ ਹਿਮਾਚਲ ਕੋਲ ਆਪਦੀ ਯੂਨੀਵਰਸਿਟੀਆਂ ਨਹੀਂ ਸੀਗੀਆਂ। ਤਾਂ ਉਦੋਂ ਕਿਹਾ ਗਿਆ ਵੀ ਜਦੋਂ ਤੱਕ ਉਹਨਾਂ ਦੀ ਯੂਨੀਵਰਸਿਟੀਆਂ ਨਹੀਂ ਬਣਦੀਆਂ ਤਾਂ ਕੁਝ ਸਮੇਂ ਵਾਸਤੇ ਉਹਨਾਂ ਦੇ ਕਾਲਜਿਸ ਪੰਜਾਬ ਯੂਨੀਵਰਸਿਟੀ ਨਾਲ ਐਫੀਲੀਏਟਿਡ ਹੋਣਗੇ। ਪਰ ਜਦੋਂ ਉੱਥੇ HPU ਬਣ ਗਈ, ਕੁਰੂਕਸ਼ੇਤਰ ਯੂਨੀਵਰਸਿਟੀ ਬਣ ਗਈ, ਤਾਂ ਮਤਲਬ ਬਣਦੇ ਤੌਰ ਤੇ ਉਹਨਾਂ ਨੇ ਆਪਦੇ ਕਾਲਜਿਸ ਹਟਾ ਲਏ। ਤਾਂ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਹੋ ਜਾਣੀ ਚਾਹੀਦੀ ਸੀ। ਤੁਹਾਡਾ ਕੀ ਮੰਨਣਾ ਹੈ ਕਿ ਜਿਹੜਾ ਪੰਜਾਬ ਯੂਨੀਵਰਸਿਟੀ ਦਾ ਨਾਮ ਹੈ ਪੰਜਾਬ ਯੂਨੀਵਰਸਿਟੀ ਰਹਿਣਾ ਚਾਹੀਦਾ? ਹਾਂ, ਪੰਜਾਬ ਯੂਨੀਵਰਸਿਟੀ ਰਹਿਣਾ ਚਾਹੀਦਾ ਤੇ ਨਾਲ ਹੀ ਇਹਦੀ ਪੂਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਨੂੰ ਚੱਕਣੀ ਚਾਹੀਦੀ ਹੈ। ਪੰਜਾਬ ਦੀ ਸਟੇਟ ਯੂਨੀਵਰਸਿਟੀ ਬਣਨੀ ਚਾਹੀਦੀ ਹੈ। ਤੇ ਤੁਸੀਂ ਤੇ ਹੁਣ ਮਾਨਗੜ੍ਹ ਰਾਜਸਥਾਨ ਤੋਂ, ਤੇ ਤੁਸੀਂ ਇਹ ਕਿਉਂ ਡਿਮਾਂਡ ਕਰ ਰਹੇ ਹੋ ਕਿ ਇਹਦਾ ਨਾਮ ਪੰਜਾਬ ਹੈ ਤੇ ਪੰਜਾਬ ਹੀ ਰਹਿਣਾ ਚਾਹੀਦਾ ਹੈ? ਦੇਖੋ, ਜਿਵੇਂ ਮੈਂ ਪਹਿਲਾਂ ਵੀ ਦੱਸਿਆ ਵੀ ਕਿ ਇਸ ਯੂਨੀਵਰਸਿਟੀ 'ਚ ਮਤਲਬ ਪੂਰੇ ਭਾਰਤ 'ਚੋਂ ਬੱਚੇ ਆਉਂਦੇ ਆ, ਬਾਹਰੋਂ ਵੀ ਆਉਂਦੇ ਆ। ਮਤਲਬ ਕਿਸੇ ਬੱਚੇ ਦੇ ਕਿਸੇ ਹੋਰ ਸੂਬੇ ਦੇ ਬੱਚੇ ਦੇ ਆਉਣ ਤੇ ਕੋਈ ਮਨਾਹੀ ਨਹੀਂ। ਇਹ ਯੂਨੀਵਰਸਿਟੀ ਚੰਗੀ ਹੈ, ਇੱਥੇ ਆ ਕੇ ਪੜ੍ਹਨ। ਪਰ ਜਿਹੜੀ ਆਪਾਂ ਇੱਕ ਗੱਲ ਕਰਨੀ ਆ ਵੀ ਐਡਮਿਨਿਸਟ੍ਰੇਸ਼ਨ ਕੀ ਹੋਏਗੀ, ਉਹ ਤਾਂ ਪੰਜਾਬ ਦੀ ਹੋਣੀ ਚਾਹੀਦੀ ਹੈ। ਜਿਵੇਂ ਮੈਂ ਰਾਜਸਥਾਨ ਤੋਂ ਹੈ ਤੇ ਹਿਮਾਚਲ ਦੇ ਵੀ ਬੱਚੇ ਪੜ੍ਹਦੇ ਆ। ਇਹ ਡੈਮੋਕ੍ਰੈਟਿਕ ਮਸਲਾ ਹੈ ਵੀ ਕਿਸੇ ਸੂਬੇ ਦੀ ਜਿਹੜੀ ਯੂਨੀਵਰਸਿਟੀ ਹੈ ਉਹ ਉੱਥੇ ਦੇ ਸੂਬੇ ਦੇ ਖਾਸ ਮਸਲਿਆਂ ਤੇ ਕੰਮ ਕਰੇ। ਜਿਹੜੀ ਸਿੱਖਿਆ ਹੈ ਉਹਦਾ ਡੀਸੈਂਟਰਲਾਈਜੇਸ਼ਨ ਹੋਵੇ, ਉਹ ਸੂਬਿਆਂ ਦੀ ਸਰਕਾਰਾਂ ਦੇ ਹੱਥ 'ਚ ਹੋਵੇ ਵੀ ਆਪਦੇ ਹਿਸਾਬ ਨਾਲ ਜੋ ਉਹਨਾਂ ਨੂੰ ਲੋੜ ਹੈ ਉਸ ਭਾਸ਼ਾ ਨੂੰ, ਉਸ ਮਸਲੇ ਨੂੰ ਅੱਗੇ ਲੈ ਕੇ ਆਉਣ। ਤੇ ਇਹ ਮਤਲਬ ਡੈਮੋਕ੍ਰੈਟਿਕ ਮਸਲਾ ਹਰ ਜਿਹੜਾ ਵੀ ਇੱਕ ਪੜ੍ਹਿਆ ਲਿਖਿਆ ਜਮਹੂਰੀਅਤ ਪਸੰਦ ਨੌਜਵਾਨ ਹੈ, ਵਿਦਿਆਰਥੀ ਹੈ, ਉਹਨੂੰ ਇਹ ਸਮਝ ਆਉਂਦਾ ਹੈ ਮਸਲਾ। ਅਨੁਰਾਗ ਦਲਾਲ ਨੂੰ ਤੇ ਜਿਹੜਾ ਇੱਥੋਂ ਦੇ ਵਿਦਿਆਰਥੀਆਂ ਨੇ ਫਤਵਾ ਦਿੱਤਾ, ਉਹਨਾਂ ਨੂੰ ਪਿਛਲੇ ਕੁਝ ਮਹੀਨੇ ਪਹਿਲਾਂ
ਪ੍ਰਧਾਨ ਬਣਾਇਆ ਗਿਆ ਸੀ। ਉਹਨਾਂ ਨੇ ਤੇ ਵਿਦਿਆਰਥੀਆਂ ਦੀ ਸੁਚੱਜੇ ਤਰੀਕੇ ਨਾਲ ਨੁਮਾਇੰਦਗੀ ਕਰਨੀ ਸੀ, ਪਰ ਉਹਨਾਂ ਦੇ ਵੱਲੋਂ ਇੱਕ ਵਿਵਾਦ ਭਰਿਆ ਫੈਸਲਾ ਲੈਣ ਦਾ ਜਿਹੜਾ ਪ੍ਰਣ ਫਿਰ ਕਿਉਂ ਕਰ ਲਿਆ ਗਿਆ? ਇਹ ਮਤਲਬ ਦੇਖੋ ਕਿਉਂ ਹੁੰਦਾ ਨਾ ਵੀ ਇੱਥੇ ਜਿਹੜੀ ਰਾਜਨੀਤੀ ਉਹ ਬਾਹਰ ਦੀ ਰਾਜਨੀਤੀ ਦੀ ਹੂਬਹੂ ਮਤਲਬ ਚਲਕ ਹੁੰਦੀ ਹੈ। ਇੱਥੇ ਜਿਵੇਂ ਬਾਹਰ ਆਪਦੇ ਸਿਆਸੀ ਫਾਇਦੇ ਵਾਸਤੇ, ਆਪਦੇ ਵੋਟਾਂ ਵਾਸਤੇ ਅਲੱਗ-ਅਲੱਗ ਲੋਕਾਂ ਨੂੰ ਵੰਡਿਆ ਜਾਂਦਾ, ਉਹਨਾਂ 'ਚ ਪਾੜ ਪਾਏ ਜਾਂਦੇ ਆ, ਉਵੇਂ ਹੀ ਇੱਥੇ ਕੀਤਾ ਜਾਂਦਾ ਇੱਥੇ ਤਾਂ ਕਿਹਾ ਜਾਂਦਾ ਕਿ ਇੱਥੇ ਤੇ ਸੁਚੱਜੀ ਰਾਜਨੀਤੀ ਸਿੱਖਣੀ ਵਿਦਿਆਰਥੀਆਂ ਨੇ। ਨਹੀਂ, ਇਹੀ ਤਾਂ ਗੱਲ ਹੈ ਵੀ ਇੱਥੇ ਜਿਹੜੀ ਬਾਹਰੋਂ ਦਖਲਅੰਦਾਜ਼ੀ ਹੈ ਰਾਜਨੀਤੀ 'ਚ, ਵੱਡੀ ਵੱਡੀ ਪਾਰਟੀਆਂ ਦੀ ਜਿਹੜੀ ਬਾਹਰ ਪੋਲੀਟੀਕਲ ਪਾਰਟੀਆਂ ਨੇ, ਉਹਦੇ ਕਰਕੇ ਇੱਥੇ ਦੀ ਰਾਜਨੀਤੀ ਵੀ ਬਿਲਕੁਲ ਉਹੋ ਜਿਹੀ ਹੈ। ਮਤਲਬ ਆਪਾਂ ਬਾਹਰ ਵੀ ਆਕਾ ਹੈਗੇ ਇੱਥੋਂ ਦੇ ਜਿਹੜੇ ਵਿਦਿਆਰਥੀ ਨੁਮਾਇੰਦੇ ਬਣਦੇ ਨੇ, ਪ੍ਰਧਾਨ ਬਣਦੇ ਨੇ, ਮੀਤ ਪ੍ਰਧਾਨ ਬਣਦੇ ਨੇ, ਉਹਨਾਂ ਦੇ ਆਕਾ ਬਾਹਰ ਵੀ ਹੁੰਦੇ ਆ ਜਿਹੜੇ ਉਹਨਾਂ ਨੂੰ ਬਿਲਕੁਲ ਬਾਹਰ ਹੀ ਹੁੰਦੇ ਉਹਨਾਂ ਦੇ। ਜਿਹੜੀ ਮਤਲਬ ਆਪਾਂ ਦੇਖੀਏ ਵੀ ਰਾਤੋਂ ਰਾਤ ਇੱਥੇ ਪੂਰੀ ਛਵੀ ਹੈ ਜਿਹੜੀ ਉਹ ਬਦਲ ਜਾਂਦੀ ਹੈ ਵੀ ਕਿੰਨੇ ਜਿੱਤਣਾ, ਕਿਹੜਾ ਕੈਂਡੀਡੇਟ ਆਏਗਾ, ਕੀ ਆਏਗਾ, ਉਹ ਸਭ ਬਾਹਰੋਂ ਆਪਰੇਟ ਹੁੰਦਾ ਹੈ। ਤਾਂ ਹੀ ਅਸੀਂ ਮੰਨਿਆ ਵੀ ਇੱਥੇ ਦੀ ਪੋਲਿਟਿਕਸ ਵੀ ਸਟੂਡੈਂਟਸ ਦੇ ਕੇਂਦਰਿਤ ਹੋਣੀ ਚਾਹੀਦੀ, ਉਹਨਾਂ ਦੇ ਮੁੱਦਿਆਂ ਤੇ ਹੋਣੀ ਚਾਹੀਦੀ ਹੈ। ਤੇ ਜਦੋਂ ਆਪਾਂ ਇਹ ਗੱਲ ਕਰਨੇ ਆ ਵੀ ਜਿਵੇਂ ਮੈਂ ਰਾਜਸਥਾਨ ਤੋਂ ਆ, ਜਾਂ ਬੱਚਿਆਂ ਵਿੱਚ ਵੀ ਇੱਕ ਹੁਣ ਐਵੇਂ ਚਲਾਇਆ ਜਾ ਰਿਹਾ ਵੀ ਹਰਿਆਣਾ ਵਰਸਸ ਹਿਮਾਚਲ ਹੋ ਗਿਆ ਜਾਂ ਪੰਜਾਬ ਵਰਸਸ ਹਰਿਆਣਾ ਹੋ ਗਿਆ, ਇਹੋ ਜਿਹਾ ਕੋਈ ਮਸਲਾ ਨਹੀਂਗਾ। ਇੱਥੇ ਦੇ ਬੱਚੇ, ਇੱਥੇ ਦਾ ਜਿਹੜਾ ਮਤਲਬ ਹੁਣ ਤੁਸੀਂ ਦੇਖਿਆ ਹੋਣਾ ਪਿੱਛੇ ਇੰਨੀ ਘਟਨਾਵਾਂ ਹੋਈਆਂ, ਪਹਿਲਗਾਮ ਵਾਲਾ ਹੋਇਆ, ਕਸ਼ਮੀਰੀ ਬੱਚਿਆਂ ਨੂੰ ਕਿੱਥੇ ਕਿੱਥੇ ਮਤਲਬ ਲੋਕਾਂ ਨੇ ਇੰਨਾ ਉਹਨਾਂ ਤੇ ਤਸ਼ੱਦਦ ਕੀਤੀ, ਮਤਲਬ ਉਹਨਾਂ ਮੀਡੀਆ ਕਰਕੇ ਜੋ ਵੀ ਕਰਕੇ, ਪਰ ਫਿਰ ਵੀ ਇੱਥੇ ਕੈਂਪਸ 'ਚ ਆਮ ਬੱਚਿਆਂ ਜਿਹੜਾ ਭਾਈਚਾਰਾ ਬਰਕਰਾਰ ਰਿਹਾ। ਤੇ ਇੱਥੇ ਦੇ ਬੱਚੇ ਆਮ ਬਿਲਕੁਲ ਠੀਕ ਉਵੇਂ ਹੀ ਨੇ, ਉਹ ਸਮਝਦੇ ਨੇ ਵੀ ਜਮਹੂਰੀਅਤ ਤੌਰ ਤੇ ਜਿਹੜਾ ਇਹ ਹੱਕ ਹੈ ਇਹ ਪੰਜਾਬ ਦਾ ਬਣਦਾ ਤੇ ਉਹ ਇਹਦੇ ਤੇ ਨਾਲ ਹੀ ਨੇ। ਇਹ ਤੁਸੀਂ ਮਤਲਬ ਉਹਦਾ ਹੀ ਇਹ ਨਤੀਜਾ ਨਿਕਲਿਆ ਵੀ ਉਹਨਾਂ ਨੂੰ ਕੱਲ ਇਹਨਾਂ ਨੇ ਚਿੱਠੀ ਲਿਖੀ ਤੇ ਅੱਜ ਵੀਡੀਓ ਪਾ ਕੇ ਮਾਫੀ ਵੀ ਮੰਗਣੀ ਪੈਗੀ ਵੀ ਅਸੀਂ ਇਹ ਫੈਸਲਾ ਵਾਪਿਸ ਲੈਂਦੇ ਹਾਂ। ਪਰ ਅਸੀਂ ਇਹ ਮੰਨਦੇ ਹਾਂ ਵੀ ਇਕੱਲੀ ਮਾਫੀ ਨਾਲ ਤੁਹਾਡੀ ਇੰਟੈਂਸ਼ਨ ਨਹੀਂ ਬਦਲ ਜਾਂਦੀ, ਕੋਈ ਇਕੱਲੇ ਅਹਿਸਾਸ ਨੂੰ ਠੇਸ ਪਹੁੰਚਾਉਣ ਦੀ ਗੱਲ ਨਹੀਂ, ਇਹ ਹੱਕਾਂ ਦੀ ਗੱਲ ਹੈ ਵੀ ਜੇ ਤੁਸੀਂ ਇਹ ਮੰਗ ਪੱਤਰ ਦਿੱਤਾ ਹੈ ਤਾਂ ਉਹਨੂੰ ਬਕਾਇਦਾ ਆਫੀਸ਼ੀਅਲੀ ਵਾਪਿਸ ਵੀ ਲਿੱਤਾ ਜਾਵੇ। ਸਿਰਫ ਇੱਕ ਵੀਡੀਓ ਪਾ ਕੇ ਇਹ ਫੈਸਲਾ ਵਾਪਿਸ ਨਹੀਂ ਹੋਇਆ ਜਾ ਸਕਦਾ, ਤਾਂ ਤੁਸੀਂ ਬਕਾਇਦਾ ਲਿਖਤੀ 'ਚ ਫੈਸਲਾ ਵਾਪਿਸ ਲਓ। ਤੇ ਇੱਥੇ ਜਿਹੜੇ ਯੂਨੀਵਰਸਿਟੀ ਦੇ ਸਟੂਡੈਂਟਸ ਨਾਲ ਤੁਸੀਂ ਮਤਲਬ ਉਹਨਾਂ ਨੂੰ ਸਿਰਫ ਇੱਕ ਵੋਟ ਬੈਂਕ ਸਮਝ ਕੇ ਆਪਦੀ ਸਿਆਸੀ ਰੋਟੀਆਂ ਸੇਕ ਰਹੇ ਹੋ, ਉਹ ਕਰਨਾ ਬੰਦ ਕਰੋ। ਕੀ ਲੱਗਦਾ ਕਿ ਜਿਹੜਾ ਅਨੁਰਾਗ ਦਲਾਲ ਨੇ ਇਸ ਤਰੀਕੇ ਦੇ ਨਾਲ ਫੈਸਲਾ ਲਿਆ ਹੈ, ਜਿੱਥੇ ਵਿਦਿਆਰਥੀਆਂ ਦੇ ਵੱਡੇ ਪੱਧਰ ਦੇ ਉੱਪਰ ਇਤਰਾਜ਼ ਪੈਦਾ ਹੋਏ ਨੇ, ਤਾਂ ਉੱਥੇ ਜਿਹੜੇ ਸੱਜੇ ਖੱਬੇ ਸਪੋਰਟਰ ਨੇ, ਸਪੋਰਟ ਕਰਨ ਵਾਲੇ ਨੇ, ਉਹਨਾਂ ਦੇ ਮਨ ਦੇ ਵਿੱਚ ਵੀ ਇਤਰਾਜ਼ ਪੈਦਾ ਹੋਏ, ਉਹਨਾਂ ਨੇ ਕੋਈ ਫੈਸਲਾ ਲਿਆ ਕਿ ਇਸ ਫੈਸਲੇ ਦੀ ਨਿਖੇਧੀ ਕਰਕੇ ਇਹਨਾਂ ਦੇ ਨਾਲੋਂ ਨਾਤਾ ਹੀ ਤੋੜਿਆ ਜਾਵੇ? ਬਿਲਕੁਲ, ਮਤਲਬ ਦੇਖੋ ਪਹਿਲਾਂ ਤਾਂ ਜਿਹੜੇ ਧੜੇ ਤੁਹਾਨੂੰ ਸਪੋਰਟ ਕਰਦੇ ਆ, ਤੁਹਾਨੂੰ ਅੱਗੇ ਲੈ ਕੇ ਆਉਂਦੇ ਆ, ਉਹੀ ਧੜੇ ਫਿਰ ਤੁਹਾਡੇ ਕਿਸੇ ਫੈਸਲੇ ਦੇ ਨਾਲ ਦੀ ਨਾਲ ਪੁੱਠਾ ਸਟੈਂਡ ਦੇ ਦਿੰਦੇ ਆ। ਮਤਲਬ ਪਿੱਛੋਂ ਜੋ ਚੱਲਦਾ ਹੈ ਸਭ ਕੁਝ ਪਲਾਨਡ ਹੁੰਦਾ ਹੈ ਵੀ ਜੇ ਤਾਂ ਪੱਤੇ ਚੱਲ ਗਏ ਤਾਂ ਅਸੀਂ ਵੋਟਾਂ ਆਪਦੇ ਪਾਸੇ ਕਰ ਲਾਂਗੇ, ਜੇ ਨਹੀਂ ਤਾਂ ਅਸੀਂ ਉਹਨਾਂ ਤੋਂ ਕਿਨਾਰਾ ਕਰ ਲਾਂਗੇ। ਮਤਲਬ ਇਹ ਸਾਰੀਆਂ ਅੱਜ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਵੀ ਇਹ ਚੀਜ਼ ਸਮਝਣ ਦੀ ਲੋੜ ਹੈ ਵੀ ਆਪਾਂ ਇਹਨਾਂ ਦੇ ਜਿਹੜੇ ਆਪਦੀ ਧੜੇਬਾਜ਼ੀ ਹੈ, ਆਪਦੇ ਕਰੀਅਰ ਬਣਾਉਣ ਦੀ, ਆਪਦੇ ਜਿਹੜੀ ਸਿਆਸੀ ਰੋਟੀਆਂ ਸੇਕਣ ਦੀ ਜਿਹੜੀ ਸਿਆਸਤ ਹੈ, ਉਹਨੂੰ ਪਹਿਚਾਣ ਕੇ ਆਪਾਂ ਸੱਚੀ ਇੱਥੇ ਇੱਕ ਚੰਗੀ ਸਿਆਸਤ ਲੈ ਕੇ ਆਈਏ ਜਿਹੜੀ ਵਿਦਿਆਰਥੀ ਦੇ ਮੁੱਦਿਆਂ ਤੇ ਹੋਵੇ, ਜਮਹੂਰੀ ਹੱਕਾਂ ਦੀ ਗੱਲ ਕਰੇ। ਜੀ ਬਿਲਕੁਲ। ਸਾਡੇ ਨਾਲ ਵਿਦਿਆਰਥੀ ਜਥੇਬੰਦੀ ਪੁਸੂ ਤੋਂ ਅਰਸ਼ਦੀਪ ਸਿੰਘ ਵੀ ਨੇ। ਬਈ ਸਭ ਤੋਂ ਪਹਿਲਾਂ ਤਾਂ ਵੱਡਾ ਸਵਾਲ ਇਹ ਹੈ ਕਿ ਜਿਸ ਤਰੀਕੇ ਦੇ ਨਾਲ ਜਿਹੜਾ ਕੁਝ ਮਹੀਨੇ ਪਹਿਲਾਂ ਵਿਦਿਆਰਥੀਆਂ ਦੀ ਸਪੋਰਟ ਦੇ ਨਾਲ ਬਣਾਏ ਗਏ ਪ੍ਰਧਾਨ ਦਲਾਲ ਦੇ ਵੱਲੋਂ ਇਸ ਤਰੀਕੇ ਦੇ ਨਾਲ ਫੈਸਲਾ ਲਿਆ ਗਿਆ, ਇਹਨੂੰ ਜਿਹੜੇ ਵਿਦਿਆਰਥੀ ਨੇ ਉਹ ਕਿਹੜੀ ਅੱਖ ਦੇ ਨਾਲ ਦੇਖਦੇ ਨੇ? ਫੈਸਲਾ ਲੈਣਾ ਚਾਹੀਦਾ ਸੀ ਜਾਂ ਨਹੀਂ ਸੀ ਲੈਣਾ ਚਾਹੀਦਾ? ਬਾਈ ਇਹ ਫੈਸਲਾ ਜਿਹੜਾ ਉਹਨਾਂ ਨੇ ਲਿਆ ਪਿੱਛੇ ਜੇ ਉਹਨਾਂ ਨੇ VC ਨੂੰ ਆਪਣਾ ਮੈਮੋਰੈਂਡਮ ਦਿੱਤਾ ਕਿ ਇਸ ਯੂਨੀਵਰਸਿਟੀ ਦਾ ਨਾਮ ਪੰਜਾਬ ਯੂਨੀਵਰਸਿਟੀ ਨੂੰ ਤੋਂ ਚੇਂਜ ਕਰਕੇ ਪੰਜਾਬ ਹਰਿਆਣਾ ਯੂਨੀਵਰਸਿਟੀ ਹੋਵੇ। ਤੇ ਇਸ ਜਿਹੜੀ ਮੈਮੋਰੈਂਡਮ ਦੀ ਨਿਖੇਧੀ ਇਕੱਲੇ ਪੰਜਾਬ ਦੇ ਸਟੂਡੈਂਟ ਨੇ ਨਹੀਂ ਕੀਤੀ ਹੈਗੀ, ਇੱਥੇ ਦੇ ਹਰਿਆਣਾ ਦੇ ਸਟੂਡੈਂਟ ਤੇ ਹਿਮਾਚਲ ਦੇ ਜਿਹੜੇ ਹੋਰ ਪਾਸੋਂ ਵੀ ਆਉਂਦੇ ਉਹਨਾਂ ਨੇ ਵੀ ਕੀਤੀ ਹੈ, ਕਿਉਂਕਿ ਉਹਨਾਂ ਨੂੰ ਵੀ ਪਤਾ ਵੀ ਇਸ ਯੂਨੀਵਰਸਿਟੀ ਦੀ ਲੈਗੇਸੀ ਕੀ ਹੈ। ਇਹ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਆਈ ਆ, ਪਹਿਲਾਂ ਹਿਮਾਚਲ 'ਚ ਗਈ ਸੀਗੀ ਇੱਕ ਵਾਰ, ਫਿਰ ਇੱਥੇ ਪਹੁੰਚੀ, ਠੀਕ ਹੈ। ਤੇ ਉਸ ਤੋਂ ਬਾਅਦ ਜਿਵੇਂ ਇਹ ਕਲੇਮ ਮੰਗਦੇ ਨੇ ਵੀ ਹਰਿਆਣਾ, ਤੇ ਉਹਨਾਂ ਨੂੰ ਕੁਰੂਕਸ਼ੇਤਰਾ ਯੂਨੀਵਰਸਿਟੀ ਆਪਦੀ ਮਿਲੀ, ਸਟੇਟ ਯੂਨੀਵਰਸਿਟੀ, ਹਿਮਾਚਲ ਨੂੰ ਸ਼ਿਮਲਾ ਯੂਨੀਵਰਸਿਟੀ ਮਿਲੀ, ਇਹ ਪੰਜਾਬ ਦੀ ਯੂਨੀਵਰਸਿਟੀ। ਤੇ ਇਹ ਜਦੋਂ ਉਹ ਕਲੇਮ ਕੀਤਾ ਉਹਨਾਂ ਨੇ ਤਾਂ ਉਹਨਾਂ ਨੂੰ ਅਗਲੇ ਦਿਨ ਮੈਨੂੰ ਲੱਗਦਾ ਮਾਫੀ ਮੰਗਣ ਦੀ ਆਪਦੀ ਵੀਡੀਓ ਪਾਉਣੀ ਪੈ ਗਈ, ਜਿਹੜੇ ਹਿਸਾਬ ਨਾਲ ਉਹਨਾਂ ਦਾ ਵਿਰੋਧ ਹੋਇਆ। ਦਲਾਲ ਦੇ ਇਸ ਫੈਸਲੇ ਦੇ ਵਿਰੋਧ ਦੇ ਵਿੱਚ ਜਿਹੜੇ ਵਿਦਿਆਰਥੀ ਨਿੱਤਰ ਕੇ ਆਏ ਨੇ, ਉਹਨਾਂ ਨੇ ਇਸ ਪੋਲੀਟੀਕਲ ਨੀਤੀ ਨੂੰ ਸਮਝਿਆ ਕਿ ਅਸਲ ਦੇ ਵਿੱਚ ਜਿਹੜਾ ਪੋਲੀਟੀਕਲ ਢਾਂਚਾ ਅਪਣਾਇਆ ਜਾ ਰਿਹਾ, ਕੋਈ ਨਾ ਕੋਈ ਚੋਣਾਂ ਵਾਸਤੇ ਲਾਹਾ ਲੈਣਾ ਚਾਹੁੰਦੇ, ਤੇ ਤਾਂ ਹੀ ਜੋ ਹਰਿਆਣਾ ਦੇ ਵਿੱਚ ਵਿਚਰਨ ਵਾਸਤੇ ਇਦਾਂ ਦੇ ਬਿਆਨ ਦਿੱਤੇ ਜਾ ਰਹੇ। ਬਾਈ ਜਮਾ ਗੱਲ ਸਹੀ ਹੈ, ਕਿਉਂਕਿ ਨਾ ਉਹਨਾਂ ਦੀ ਹੀ ਪਾਰਟੀ ਦੇ ਵੱਲੋਂ ਕੁਝ ਦਿਨ ਪਹਿਲਾਂ ਇੱਕ ਮੈਮੋਰੈਂਡਮ ਦਿੱਤਾ ਗਿਆ ਹੈ ਜਿਹਦੇ ਵਿੱਚ ਉਹਨਾਂ ਨੇ ਕਿਹਾ ਵੀ ਪੰਜਾਬ ਦੇ ਜਿਹੜੀ ਬੱਚੇ ਆਉਂਦੇ ਨੇ ਉਹਨਾਂ ਨੂੰ ਇੱਥੇ 85% ਰਿਜ਼ਰਵੇਸ਼ਨ ਹੋਣੀ ਚਾਹੀਦੀ ਆ। ਉਹ ਇੱਕ ਤਰ੍ਹਾਂ ਨਾਲ ਮਤਲਬ ਇਹ ਯੂਨੀਵਰਸਿਟੀ ਨੂੰ ਸਟੇਟ ਯੂਨੀਵਰਸਿਟੀ ਬਣਾਉਣਾ ਚਾਹੁੰਦੇ ਸੀਗੇ ਪੰਜਾਬ ਦੀ, ਕਿਉਂਕਿ ਜੇ 85% ਰਿਜ਼ਰਵੇਸ਼ਨ ਮਿਲਦੀ ਆ ਤਾਂ ਆਬਵੀਅਸ ਜੀ ਗੱਲ ਆ ਉਹ ਸਟੇਟ ਯੂਨੀਵਰਸਿਟੀ ਹੋ ਜਾਂਦੀ ਆ ਆਪੇ ਖੁਦ ਹੀ। ਤੇ ਉਹਨਾਂ ਨੇ ਮੈਮੋਰੈਂਡਮ ਦਿੱਤਾ, ਠੀਕ ਆ। ਉਹ ਜਿਹੜਾ ਉਹਨਾਂ ਦੀ ਪਾਰਟੀ ਦੇ ਵਿੱਚ ਜਿਹੜਾ ਪੰਜਾਬ ਪੱਖੀ ਸੀਗਾ ਉਹਨਾਂ ਨੇ ਮੈਮੋਰੈਂਡਮ ਦਿੱਤਾ, ਤੇ ਕੁਝ ਦਿਨ ਪਹਿਲਾਂ ਮੈਮੋਰੈਂਡਮ ਉਹਨਾਂ ਨੇ ਦਿੱਤਾ, ਤੇ ਉਸ ਤੋਂ ਬਾਅਦ ਜਿਹੜਾ ਆਹ ਮੈਮੋਰੈਂਡਮ ਦਿੱਤਾ ਅਨੁਰਾਗ ਦਲਾਲ ਨੇ, ਉਹ ਉਸ ਦਾ ਜਮਾ ਉਲਟ ਵੀ ਇਸ ਨੂੰ ਪੰਜਾਬ ਹਰਿਆਣਾ ਯੂਨੀਵਰਸਿਟੀ ਦਾ ਨਾਮ ਦਿੱਤਾ ਜਾਵੇ।
ਤਾਂ ਇੱਥੋਂ ਸਾਫ਼ ਪਤਾ ਚੱਲਦਾ ਕਿ ਉਹਨਾਂ ਦੇ ਇਸ ਦੇ ਪਿੱਛੇ ਪੋਲੀਟੀਕਲ ਮੋਟਿਵ ਨੇ। ਕਿਉਂਕਿ ਪਹਿਲਾਂ ਵੀ ਚਲੋ ਵੈਸੇ ਤਾਂ ਇਹ ਕਹਿੰਦੇ ਨੇ ਵੀ ਅਸੀਂ ਇੰਡੀਪੈਂਡੈਂਟ ਆ, ਬਟ ਸਾਨੂੰ ਇਸੇ ਯੂਨੀਵਰਸਿਟੀ ਦੇ ਵਿਦਿਆਰਥੀ ਨੂੰ ਪਤਾ ਵੀ ਇਹ ਪਹਿਲਾਂ ਕਿਹੜੀ ਪਾਰਟੀ ਦੇ ਵਿੱਚ ਸਨ, ਠੀਕ ਹੈ, ਤੇ ਬੈਕਿੰਗ ਇਹਨਾਂ ਦੀ ਕਿੱਥੋਂ ਦੀ ਆ, ਠੀਕ ਹੈ। ਆਪਣੇ ਆਪ ਨੂੰ ਨਾਨ ਪੋਲੀਟੀਕਲ ਕਹਿਣ ਦੇ ਨਾਲ ਇਹ ਨਾਨ ਪੋਲੀਟੀਕਲ ਹੋ ਨਹੀਂ ਜਾਂਦੇ, ਠੀਕ ਹੈ। ਇੱਕ ਹਰਿਆਣਾ ਦਾ MLA MP ਨੇ, ਉਹਨਾਂ ਨੇ ਬੈਕਿੰਗ ਇਹਨਾਂ ਦੀ, ਤੇ ਉਹਨਾਂ ਨੇ ਪਿੱਛੇ ਜੇ ਕਿਸੇ ਅਖਬਾਰ ਦੇ ਵਿੱਚ ਉਹਨਾਂ ਦੀ ਕਟਿੰਗ ਆਈ ਵੀ ਪੰਜਾਬ ਹਰਿਆਣਾ ਨਾਮ ਹੋਣਾ ਚਾਹੀਦਾ ਯੂਨੀਵਰਸਿਟੀ ਦਾ, ਤੇ ਉਹੀ ਮੈਮੋਰੈਂਡਮ ਇਹਨਾਂ ਵੱਲੋਂ ਦਿੱਤਾ ਗਿਆ। ਤੇ ਸਾਫ਼ ਪਤਾ ਚੱਲਦਾ ਵੀ ਇਹ ਇੰਡੀਪੈਂਡੈਂਟ ਤਾਂ ਹੈ ਨਹੀਂਗੇ, ਇਹਨਾਂ ਨੂੰ ਪਿੱਛੋਂ ਪੋਲੀਟੀਕਲ ਬੈਕਿੰਗ ਹੈ। ਤੇ ਇਹ ਆਪਣੀ ਰਾਜਨੀਤੀ ਪਿੱਛੋਂ ਹਰਿਆਣੇ ਤੋਂ ਨੇ ਅਨੁਰਾਗ ਦਲਾਲ ਜੀ, ਤੇ ਆਪਣੀ ਰਾਜਨੀਤੀ ਹੈ ਜਿਹੜੀ ਆਪਣੀ ਹਰਿਆਣਾ ਦੇ ਵਿੱਚ ਚਲਾਉਣਾ ਚਾਹੁੰਦੇ ਨੇ। ਉੱਥੇ ਜਾ ਕੇ ਇਹ ਕਲੇਮ ਕਰਨਾ ਚਾਹੁੰਦੇ ਨੇ ਵੀ ਮੈਂ ਪੰਜਾਬ ਯੂਨੀਵਰਸਿਟੀ ਦਾ ਪ੍ਰਧਾਨ ਬਣਿਆ ਸੀਗਾ, ਉੱਥੇ ਜਾ ਕੇ ਮੈਂ ਹਰਿਆਣੇ ਦੀ ਗੱਲ ਕੀਤੀ, ਮੈਂ ਜਾ ਕੇ ਹਰਿਆਣੇ ਦਾ ਆਪਣਾ ਹਿੱਸਾ ਮੰਗਿਆ, ਮੈਂ ਉਹਨਾਂ ਦਾ ਨਾਮ ਚੇਂਜ ਕਰਨ ਦੀ ਗੱਲ ਕੀਤੀ। ਇਹ ਆਪਣੀ ਰਾਜਨੀਤੀ ਚ ਚਮਕਾਉਣਾ ਚਾਹੁੰਦੇ ਨੇ। ਦਲਾਲ ਨੂੰ ਕਿਸੇ ਨੇ ਸਵਾਲ ਨਹੀਂ ਕੀਤੇ ਕਿ ਖਾਣ ਪੀਣ ਨੂੰ ਬਾਂਦਰੀ ਡੰਡੇ ਖਾਣ ਨੂੰ ਰਿਸ਼ ਜੇ ਫੰਡ ਜਾਰੀ ਕਰਨਾ ਤੇ ਉਹ ਪੰਜਾਬ ਸਰਕਾਰ ਨੇ ਕਰਨਾ, ਪੰਜਾਬ ਦੇ ਲੋਕਾਂ ਨੇ ਕਰਨਾ ਹੈ। ਤੇ ਜੇ ਹੁਣ ਜਿਹੜਾ ਤੁਸੀਂ ਸਿਆਸੀ ਲਾਹਾ ਲੈ ਕੇ ਤੇ ਹਰਿਆਣਾ ਨੂੰ ਇਹ ਸੌਂਪਣਾ ਚਾਹੁੰਦੇ ਹੋ, ਹਰਿਆਣਾ ਨੂੰ ਨਾਮ ਦੇਣਾ ਚਾਹੁੰਦੇ ਹੋ ਪਹਿਲਾਂ ਵਾਂਗ? ਬਾਈ ਗੱਲ ਦੇਖੋ ਉਹਨਾਂ ਨੇ ਆਪਦੇ ਟੈਨਿਓਰ ਦੇ ਆਖਰੀ ਦਿਨ ਇਹ ਮੈਮੋਰੈਂਡਮ ਦਿੱਤਾ। ਜੇ ਉਹਨਾਂ ਦੇ ਵਿੱਚ ਜ਼ਰੂਰਤ ਹੁੰਦੀ ਆਪਦੇ ਆਪ ਨੂੰ ਡਿਫੈਂਡ ਕਰਨ ਦੀ, ਉਹ 10 ਦਿਨ ਪਹਿਲਾਂ ਦੇ ਕੇ ਦਿਖਾਉਂਦੇ। ਜੇ ਉਹਦੇ ਦਫ਼ਤਰ ਨੂੰ ਨਾ ਤਾਲਾ ਲੱਗਦਾ, ਜੇ ਉਹ ਯੂਨੀਵਰਸਿਟੀ ਪੜ ਜਾਂਦਾ ਤਾਂ ਸਾਡਾ ਨਾਂ ਬਦਲ ਦਿੰਦੇ। ਹੁਣ ਉਹ ਸਾਬਕਾ ਪ੍ਰੈਜ਼ੀਡੈਂਟ ਨੇ, ਹੁਣ ਉਹ ਪ੍ਰੈਜ਼ੀਡੈਂਟ ਨੇ, ਉਹਨਾਂ ਖਿਲਾਫ ਅਸੀਂ ਧਰਨਾ ਲਾਉਂਦੇ ਵੀ ਚੰਗੇ ਨਹੀਂ ਲੱਗਦੇ, ਬਸ ਉਹਦਾ ਵਿਰੋਧ ਕਰ ਸਕਦੇ ਹਾਂ ਭਾਈ, ਠੀਕ ਹੈ। ਤੇ ਉਹੀ ਗੱਲ ਆ ਵੀ ਜੇ ਉਹਨਾਂ ਦੀ ਜ਼ਰੂਰਤ ਹੁੰਦੀ, ਜੇ ਉਹ ਆਪਦੇ ਫੈਸਲੇ ਨੂੰ ਡਿਫੈਂਡ ਕਰ ਸਕਦੇ, ਠੀਕ ਹੈ, ਤਾਂ ਉਹ ਵੀਡੀਓ ਵੀ ਨਾ ਪਾਉਂਦੇ ਜਿਹੜੀ ਉਹਨਾਂ ਨੇ ਦੁਬਾਰਾ ਪਾਈ ਆ। ਵੈਸੇ ਉਹਨਾਂ ਨੇ ਸਿੱਧੀ ਮਾਫੀ ਤਾਂ ਨਹੀਂ ਮੰਗੀ, ਉਹ ਜ਼ਰੂਰ ਇਦਾਂ ਕਹਿੰਦੇ ਨਜ਼ਰ ਆਏ ਵੀ ਜਿਨ੍ਹਾਂ ਨੂੰ ਠੇਸ ਪਹੁੰਚੀ ਉਹਨਾਂ ਤੋਂ ਮੈਂ ਮਾਫੀ ਮੰਗਦਾ, ਪਰ ਫਿਰ ਵੀ ਚਲੋ ਇੱਕ ਤਰ੍ਹਾਂ ਨਾਲ ਉਹਨਾਂ ਨੇ ਇਦਾਂ ਜ਼ਰੂਰ ਕੀਤਾ ਵੀ ਵੀਡੀਓ ਜ਼ਰੂਰ ਪਾਈ ਉਹਨਾਂ ਨੇ। ਕੀ ਲੱਗਦਾ ਇਦਾਂ ਦੇ ਬਿਆਨਾਂ ਕਰਕੇ ਜਾਂ ਇਦਾਂ ਦੀਆਂ ਜਿਹੜੀਆਂ ਫੈਸਲਿਆਂ ਕਰਕੇ, ਇਦਾਂ ਦੀਆਂ ਇਹ ਫੈਸਲਿਆਂ ਕਰਕੇ ਆਉਣ ਵਾਲੇ ਸਮੇਂ 'ਚ ਪ੍ਰਧਾਨਗੀ ਸੌਖੇ ਤਰੀਕੇ ਨਾਲ ਮਿਲ ਜੂ ਫਿਰ ਅਨੁਰਾਗ ਦਲਾਲ ਨੂੰ? ਪ੍ਰਧਾਨਗੀ ਤਾਂ ਮੈਨੂੰ ਤਾਂ ਨਹੀਂ ਲੱਗਦਾ ਜੀ ਹੁਣ ਮਿਲੂਗੀ, ਕਿਉਂਕਿ ਦੇਖੋ ਮੈਂ ਤਾਂ ਜਿਹੜੇ ਇੱਥੇ ਪੜ੍ਹਦੇ ਨੇ ਸਟੂਡੈਂਟ ਉਹਨਾਂ ਨੂੰ ਵੀ ਬੇਨਤੀ ਕਰਨਾ ਚਾਹੁੰਦਾ, ਜਿਹੜੇ ਪੰਜਾਬ ਦੇ ਨੇ ਜਿਹੜੇ ਇੱਥੇ ਪੜ੍ਹ ਰਹੇ ਨੇ, ਕਿਉਂਕਿ ਉਹਨਾਂ ਨੇ ਵੀ ਉਹਨਾਂ ਨੂੰ ਵੋਟਾਂ ਵਿੱਚ ਕਿਤੇ ਇੱਕ ਤਬਕੇ ਦੇ ਵੋਟਾਂ ਨਾਲ ਤਾਂ ਕੋਈ ਬਣ ਨਹੀਂ ਸਕਦਾ ਜੀ ਇੱਥੇ ਪ੍ਰਧਾਨ, ਠੀਕ ਹੈ। ਉਹਨਾਂ ਨੇ ਵੋਟਾਂ ਪਾਈਆਂ। ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਵੀ ਜਿਹਦੇ ਕਹਿਣ ਤੇ ਤੁਸੀਂ ਵੋਟਾਂ ਪਾਈਆਂ ਅਨੁਰਾਗ ਦਲਾਲ ਨੂੰ, ਤੁਸੀਂ ਉਹਨਾਂ ਦੀ ਜਵਾਬਦੇਹੀ ਲਓ ਵੀ ਕਿਉਂ ਵੀ ਤੁਸੀਂ ਜਿਹੜਾ ਅਸੀਂ ਪ੍ਰਧਾਨ ਚੁਣਿਆ, ਠੀਕ ਹੈ, ਉਹ ਤੁਹਾਡੇ ਤੋਂ ਬਾਹਰ ਕਿਉਂ ਚੱਲ ਰਿਹਾ, ਉਹ ਆਪਦੇ ਆਕਿਆਂ ਦੀ ਪੋਲੀਟੀਕਲ ਆਕਿਆਂ ਦੀ ਗੱਲ ਕਿਉਂ ਮੰਨ ਰਿਹਾ, ਆਪਦੇ ਆਪ ਨੂੰ ਤੁਸੀਂ ਨਾਨ ਪੋਲੀਟੀਕਲ ਕਹਿੰਦੇ ਹੋ, ਤੇ ਜਦੋਂ ਆਪਣੇ ਕਰੀਅਰ ਬਣਾਉਣ ਦੀ ਗੱਲ ਆਉਂਦੀ ਫਿਰ ਤੁਸੀਂ ਆਪਣੇ ਆਕਿਆਂ ਦੀ ਮੰਨਦੇ ਹੋ। ਬਿਲਕੁਲ। ਤਮਾਮ ਸਾਰੇ ਸਵਾਲ ਨੇ। ਇਹਨਾਂ ਸਵਾਲਾਂ ਦੀਆਂ ਚਰਚਾਵਾਂ ਦੇ ਵਿਚਾਲੇ ਪੱਖ ਲੈਣ ਦਾ ਯਤਨ ਕੀਤਾ ਤਾਂ ਦੇਖਣਾ ਹੋਵੇਗਾ ਕਿ ਭਵਿੱਖ ਦੇ ਵਿੱਚ ਜਿਹੜੀ ਮੌਜੂਦਾ ਸਮੇਂ ਦੇ ਵਿੱਚ ਜਾਂ ਭਵਿੱਖ ਦੇ ਵਿੱਚ ਜਿਹੜੀ ਇਹਨਾਂ ਤਮਾਮ ਸਾਰੇ ਮਸਲਿਆਂ ਦੇ ਉੱਪਰ ਰਾਜਨੀਤੀ ਕੀਤੀ ਜਾਂਦੀ ਆ, ਉਸ ਰਾਜਨੀਤੀ ਨੂੰ ਪੰਜਾਬ, ਹਰਿਆਣਾ, ਹਿਮਾਚਲ ਦੇ ਲੋਕ ਕਿਹੜੇ ਸੰਦਰਭ ਦੇ ਵਿੱਚ ਸਮਝਦੇ ਨੇ। ਅੱਗੇ ਵੀ ਤਮਾਮ ਸਾਰੇ ਸਵਾਲਾਂ ਦੇ ਬਾਬਤ ਗੱਲਬਾਤ ਲੈ ਕੇ ਹਾਜ਼ਰ ਹੋਵਾਂਗਾ। ਧੰਨਵਾਦ।